ਅਸਲਾਮੁਅਲੈकुम। ਸੰਡੇ ਸ਼ਾਪਿੰਗ ਲਈ ਆ ਗਏ ਆ ਟੈਸਕੋ। ਤੇ ਇਹ ਦੇਖੋ ਜੀ ਟਰਾਲੀਆਂ ਪਈਆਂ ਨੇ, ਇਹਦੇ ਵਿੱਚ ਤੁਸੀਂ ਬੱਚੇ ਵਾਲੇ ਜਿਹੜੇ ਨੇ ਬੱਚਿਆਂ ਨੂੰ ਵੀ ਬਿਠਾ ਲੈਣ ਤੇ ਨਾਲ ਸ਼ਾਪਿੰਗ ਕਰ ਲੈਣ। ਪਲਾਂਟ ਦਾ ਸੀਜ਼ਨ ਹੈ ਅੱਜ ਕੱਲ੍ਹ, ਪੌਦੇ ਬਹੁਤ ਜ਼ਿਆਦਾ ਲਾਏ ਜਾ ਰਹੇ ਨੇ, ਹਰ ਜਗ੍ਹਾ ਤੁਹਾਨੂੰ ਨਜ਼ਰ ਆ ਜਾਣਗੇ ਪਲਾਂਟ। ਅੰਦਰ ਦਾਖਲ ਹੁੰਨੇ ਆ। ਚਲੋ ਜੀ, ਇਸ ਸਾਈਡ ਤੇ ਪਿਆ ਬਾਰਬੀਕਿਊ ਦਾ ਸਮਾਨ ਤੇ ਇਹ ਖੂਬਸੂਰਤ ਫੁੱਲ। ਅੰਦਰ ਦਾਖਲ ਹੁੰਦੇ ਹੀ ਸਭ ਤੋਂ ਪਹਿਲੇ ਜਿਹੜੀ ਨਜ਼ਰ ਆਉਂਦੀ ਇਹ ਚੀਜ਼ ਮੈਨੂੰ ਫੁੱਲ ਨੇ। ਔਰ ਸ਼ਾਇਦ ਮੈਂ ਫੁੱਲ ਦੇਖਣ ਵਾਸਤੇ ਹੀ ਆਉਂਦੀ ਹਾਂ ਕਿਉਂਕਿ ਮੈਨੂੰ ਬੜੇ ਚੰਗੇ ਲੱਗਦੇ ਨੇ। ਇੰਨੇ ਸਾਰੇ ਮੁਖਤਲਿਫ ਰੰਗਾਂ ਦੇ ਫੁੱਲ, ਚਾਰੋਂ ਤਰਫ ਘੁੰਮ ਕੇ ਮੈਂ ਫਿਰ ਉਹਨਾਂ ਨੂੰ ਦੇਖਣੀ ਆ। ਰਸਾਲਿਆਂ ਦਾ ਸੈਕਸ਼ਨ ਆ ਗਿਆ ਵੇ। ਇੱਥੇ ਮੈਗਜ਼ੀਨ, ਬੱਚਿਆਂ ਦੀ ਬੁੱਕਸ, ਬੜਿਆਂ ਦੇ ਮੈਗਜ਼ੀਨ, ਸਭ ਚੀਜ਼ਾਂ ਮਿਲ ਜਾਂਦੀਆਂ ਨੇ। ਜਵੈਲਰੀ ਸੈਕਸ਼ਨ ਵੀ ਇੱਥੇ ਮੌਜੂਦ ਹੈ ਬਈ, ਜਿਹਨੇ ਜੋ ਕੁਛ ਲੈਣਾ ਵੇ। ਤੇ ਸੌਕਸ ਤੇ ਇੱਥੇ ਵਾਫਰ ਮਿਕਦਾਰ 'ਚ ਪਾਏ ਵੀ ਜਾਂਦੇ ਨੇ, ਤਕਰੀਬਨ ਹਰ ਸਟੋਰ ਤੋਂ ਤੁਹਾਨੂੰ ਮਿਲ ਜਾਣਗੇ। ਇਹ ਪਤਾ ਨਹੀਂ ਕੀ ਚੀਜ਼ ਪਈ ਹੈ, ਮੈਨੂੰ ਸਮਝ ਨਹੀਂ ਲੱਗੀ। ਨਾ ਇਹ ਅਮਰੂਦ ਹੈ, ਨਾ ਨਾਸ਼ਪਾਤੀ ਹੈ, ਇਹ ਕੱਲਾ ਸਿਤਮ ਰਸੀਦਾ ਇੱਥੇ ਪਿਆ ਵੇ। ਮੈਨੂੰ ਤਾਂ ਕੁਝ ਪਤਾ ਨਹੀਂ ਚੱਲਿਆ। ਬੱਚਿਆਂ ਦੇ ਸੈਕਸ਼ਨ ਦੀ ਤਰਫ ਅਸੀਂ ਆ ਗਏ ਆ। ਇੱਥੇ ਬੱਚਿਆਂ ਦੇ ਫੂਡ, ਬੱਚਿਆਂ ਦਾ ਦੁੱਧ, ਬਹੁਤ ਚੀਜ਼ਾਂ ਬੱਚਿਆਂ ਦੀਆਂ ਪਈਆਂ ਨੇ। ਦੇਖੋ ਕਿੰਨੇ ਕਲਰਫੁਲ ਚੀਜ਼ਾਂ ਨੇ। ਔਰ ਜਿੱਥੇ ਬੱਚੇ ਦਾ ਹੋਵੇ ਸੈਕਸ਼ਨ, ਉੱਥੇ ਪੈਂਪਰ ਨਾ ਹੋਣ, ਹੋ ਨਹੀਂ ਸਕਦਾ। ਢੇਰਾਂ ਦੇ ਹਿਸਾਬ ਨਾਲ ਪੈਂਪਰ ਵੀ ਪਏ ਨੇ। ਇਹ ਸ਼ੈਂਪੂਜ਼ ਵਗੈਰਾ ਪਏ ਨੇ। ਰਾਫੀ ਸਾਹਿਬ ਆਪਣੀ ਟੂਥਪੇਸਟ ਲੱਭ ਰਹੇ ਨੇ ਕਿ ਵੀ ਮੈਨੂੰ ਆਪਣੀ ਟੂਥਪੇਸਟ ਚਾਹੀਦੀ ਹੈ। ਬੇਕਰੀ ਸੈਕਸ਼ਨ ਦੀ ਤਰਫ ਅਸੀਂ ਆ ਗਏ ਹਾਂ। ਗਰਮਾ ਗਰਮ ਬ੍ਰੈਡ ਵਗੈਰਾ ਬਣ ਕੇ ਨਿਕਲ ਰਹੀਆਂ ਨੇ। ਅਸੀਂ ਇਹ ਸੀਡਡ ਵਾਲੀ ਬ੍ਰੈਡ ਲੈਂਦੇ ਹਾਂ। ਇਹਦੇ ਵਿੱਚ ਮੁਖਤਲਿਫ ਸੀਡ ਪਾਏ ਹੁੰਦੇ ਨੇ, ਬੜੀ ਜ਼ਬਰਦਸਤ ਹੁੰਦੀ ਹੈ, ਇਹ ਖਾਣ 'ਚ ਬੜੀ ਅੱਛੀ ਲੱਗਦੀ ਹੈ। ਪੀਟਾ ਬ੍ਰੈਡ, ਇਹ ਦੇਖੋ ਪੀਟਾ ਬ੍ਰੈਡ ਜਿਵੇਂ ਸਾਡਾ ਨਾਨ ਹੁੰਦਾ ਹੈ ਨਾ, ਉਸ ਤਰ੍ਹਾਂ ਥੋੜ੍ਹੀ ਮਿਲਦੀ ਜੁਲਦੀ ਹੁੰਦੀ ਹੈ, ਲੇਕਿਨ ਛੋਟੀ ਹੁੰਦੀ ਹੈ। ਲੇਕਿਨ ਇਹਨੂੰ ਸਾਲਣ ਨਾਲ ਵੀ ਤੁਸੀਂ ਖਾ ਸਕਦੇ ਹੋ। ਇਹਦੀ ਸ਼ੇਪ ਇਸ ਤਰ੍ਹਾਂ ਬੈਜ਼ਵੀ ਜੀ ਹੁੰਦੀ ਹੈ। ਔਰ ਇਹਦੇ ਵਿੱਚ ਫਿਲਿੰਗ ਕਰਕੇ, ਪਰ ਲੋਕ ਜ਼ਿਆਦਾਤਰ ਚਿਕਨ ਜਾਂ ਅੰਡੇ ਦੀ ਫਿਲਿੰਗ ਕਰਕੇ ਖਾਂਦੇ ਨੇ। ਡੋਨਟ, ਛੋਟੇ ਛੋਟੇ ਡੋਨਟ ਪੈਕਿੰਗ ਦੇਖੋ ਕਿੰਨੀ ਖੂਬਸੂਰਤ ਬਣਾਈ ਹੈ ਬੱਚਿਆਂ ਵਾਸਤੇ, ਤਾਂ ਕਿ ਬੱਚੇ ਫੌਰਨ ਦੇਖ ਕੇ ਕਹਿਣਗੇ ਅਸੀਂ ਲੈਣਾ ਹੋਵੇ। ਅਤੇ ਕਟਿਆ ਕਟਾਇਆ ਫਰੂਟ ਦੇਖੋ ਕਿੰਨਾ ਖੂਬਸੂਰਤ ਪਿਆ। ਤਰਬੂਜ਼, ਖਰਬੂਜ਼ਾ, ਚੈਰੀ ਔਰ ਮੁਖਤਲਿਫ ਚੀਜ਼ਾਂ ਦੇ ਮੁਖਤਲਿਫ ਆਈਟਮ, ਸਟ੍ਰਾਬੇਰੀ, ਅਨਾਨਾਸ ਕੱਟਿਆ ਹੋਇਆ ਪਿਆ, ਅੰਬ ਕੱਟੇ ਹੋਏ ਪਏ ਨੇ। ਜਿਹੜਾ ਵੀ ਤੁਹਾਨੂੰ ਫਰੂਟ ਚੰਗਾ ਲੱਗਦਾ ਵੇ ਉਹ ਤੁਸੀਂ ਲੈ ਲਓ। ਜਿਹੜੀ ਕੋਂਬੀਨੇਸ਼ਨ ਤੁਹਾਨੂੰ ਅੱਛੀ ਲੱਗਦੀ ਹੈ ਉਹ ਤੁਸੀਂ ਇੱਕ ਪੈਕਟ ਚੁੱਕ ਕੇ ਲੈ ਸਕਦੇ ਹੋ। ਔਰ ਛਿਲੇ ਛਿਲਾਏ ਅਨਾਰ ਵੀ ਪਏ ਨੇ। ਲੋ ਵੀ ਮਸਲਾ ਹੀ ਹੱਲ ਕਰ ਦਿੱਤਾ ਕਿ ਅਨਾਰ ਦੀ ਛਿੱਲਣ ਦੀ ਝੰਜਟ ਤੋਂ ਵੀ ਬੰਦਾ ਬਚ ਗਿਆ। ਅਤੇ ਇਹ ਪਾਈਨਐਪਲ ਪਿਆ ਮੇਰਾ ਫੇਵਰੇਟ, ਇਹਨੂੰ ਤਾਂ ਮੈਂ ਚੁੱਕਾਂਗੀ ਪਹਿਲੀ ਫੁਰਸਤ ਵਿੱਚ, ਮੈਂ ਲੈਣਾ ਵੇ। ਤਰਬੂਜ਼ ਜਿਹੜੇ ਨੇ ਇਹ ਛੋਟੇ ਬੱਚੇ ਨੇ, ਅਸੀਂ ਥੋੜ੍ਹਾ ਬੜਾ ਸਾਈਜ਼ ਦਾ ਲੈਂਦੇ ਹਾਂ, ਇਸ ਤੋਂ ਬਾਅਦ 'ਚ ਲਵਾਂਗੇ। ਇਹ ਲਓ ਜੀ, ਇਹ ਆ ਗਿਆ ਖੋਪਰਾ, ਕੋਕੋਨਟ, ਡਰਾਈ ਮੈਂਗੋ। ਇਹ ਖੁਸ਼ਕ ਮੈਂਗੋ ਹੁੰਦੇ ਨੇ, ਬੜੇ ਮਜ਼ੇ ਦੇ ਹੁੰਦੇ ਨੇ, ਖਾਓ ਨਾ ਬੜਾ ਬੜਾ ਸਵਾਦ ਆਉਂਦਾ ਇਹਨਾਂ ਦੇ ਖਾਣ ਦਾ। ਅਤੇ ਇਹ ਨਾਲ ਛੋਟੇ ਛੋਟੇ ਦੇਖੋ ਚਲਗੋਜ਼ੇ ਪਏ ਨੇ ਛਿਲੇ ਹੋਏ। ਇਹਨਾਂ ਚਲਗੋਜ਼ਿਆਂ ਦਾ ਡਿਜ਼ਾਈਨ ਕੁਛ ਹੋਰ ਹੁੰਦਾ ਲੇਕਿਨ ਟੇਸਟ ਬਹੁਤ ਮਿਲਦਾ ਜੁਲਦਾ ਹੁੰਦਾ ਹੈ। ਇੱਧਰ ਬੜੇ ਸਾਈਜ਼ ਦੇ ਪਏ ਨੇ ਤਰਬੂਜ਼, ਪਰ ਇਹ ਯੈਲੋ ਵਾਲੇ ਨੇ। ਇਹ ਦੇਖ ਲਓ, ਮੈਂ ਤੁਹਾਨੂੰ ਕੋਲ ਕਰਕੇ ਦਿਖਾ ਦਿੰਦੀ ਹਾਂ। ਦੋ ਤਿੰਨ ਕੱਟੇ ਜ਼ਰਾ ਪਾਟੇ ਹੋਏ ਪਏ ਨੇ, ਯੈਲੋ ਕਲਰ। ਉਹਨਾਂ ਦੇ ਉੱਪਰ ਯੈਲੋ ਜਿਹੜਾ ਨਾ ਸਟਿੱਕਰ ਲੱਗਿਆ ਹੁੰਦਾ ਤਾਂ ਕਿ ਅੰਦਰੋਂ ਬੰਦ 'ਚ ਤਾਂ ਨਹੀਂ ਪਤਾ ਚੱਲਦਾ। ਇਸ ਤੋਂ ਫਿਰ ਯੈਲੋ ਸਟਿੱਕਰ ਉੱਪਰ ਲਾ ਦਿੱਤਾ ਜਾਂਦਾ ਵੇ ਤਾਂ ਕਿ ਲੋਕ ਪਤਾ ਚੱਲ ਜਾਏ ਖਰੀਦਣ ਵਾਲੇ ਨੂੰ ਕਿ ਇਹ ਯੈਲੋ ਵਾਲਾ ਤਰਬੂਜ਼ ਹੈ। ਕੇਲਾ, ਕੇਲਾ ਬਈ ਇਹ ਤਾਂ ਜ਼ਰੂਰ ਲਈਦਾ ਵੇ, ਇਹ ਤਾਂ ਲਾਜ਼ਮੀ ਆਈਟਮ ਹੈ। ਕੇਲਾ ਤਾਂ ਜ਼ਰੂਰ ਮੈਨੂੰ ਵੀ ਬੜਾ ਪਸੰਦ ਹੈ। ਰੋਜ਼ਾਨਾ ਦਾ ਇੱਕ ਕੇਲਾ ਮੈਂ ਜ਼ਰੂਰ ਖਾਂਦੀ ਹਾਂ। ਅਤੇ ਚਲੋ ਵੀ ਇਹ ਵੀ ਚੁੱਕ ਲੈਂਦੇ ਹਾਂ ਅਸੀਂ। ਇੱਕ ਮੈਂ ਚੁੱਕਾਂਗੀ ਸ਼ਿਮਲਾ ਮਿਰਚ। ਸ਼ਿਮਲਾ ਮਿਰਚ ਆਲੂ ਦੀ ਭੁਜੀਆ 'ਚ ਮੈਂ ਪਾ ਕੇ ਪਕਾਉਂਦੀ ਹਾਂ ਅਤੇ ਬਸ ਮੈਨੂੰ ਇੱਕ ਹੀ ਚਾਹੀਦੀ ਹੁੰਦੀ ਹੈ। ਇਸ ਤੋਂ ਲੂਜ਼ ਵਾਲਿਆਂ 'ਚੋਂ ਮੈਂ ਇੱਕ ਚੁੱਕ ਲੈਂਦੀ ਹੁੰਦੀ ਹਾਂ। ਸਭ ਪੈਕਟ 'ਚ ਵੀ ਮਿਲ ਜਾਂਦੀਆਂ ਨੇ, ਕਲਰਫੁੱਲ ਤਿੰਨੋਂ ਕਲਰ ਦੀ ਮਿਲ ਜਾਂਦੀਆਂ ਨੇ। ਚਾਰ ਕਲਰ ਬਲਕਿ ਹੁੰਦੇ ਨੇ ਇਹਨਾਂ ਦੇ, ਗ੍ਰੀਨ ਵੀ ਸ਼ਾਮਿਲ ਕਰ ਲਓ। ਅਤੇ ਲੇਕਿਨ ਮੈਨੂੰ ਸਿਰਫ ਗ੍ਰੀਨ ਚਾਹੀਦੀ ਹੁੰਦੀ, ਇਸ ਤੋਂ ਮੈਂ ਇੱਕ ਹੀ ਚੁੱਕਣੀ ਆ। ਇਹ ਛੋਟੀ ਮਿਰਚ ਵਿੱਚ ਵੀ ਦੇਖੋ ਇਹਨਾਂ ਨੇ ਕਿੰਨੇ ਖੂਬਸੂਰਤ ਕਲਰ ਕੱਢ ਦਿੱਤੇ ਨੇ। ਹੁਣ ਰੈਡ, ਔਰੇਂਜ, ਯੈਲੋ। ਔਰ ਇਹ ਆ ਗਿਆ ਜੇ ਮਸ਼ਰੂਮ ਦਾ ਸੈਕਸ਼ਨ। ਮਸ਼ਰੂਮ ਦੇਖੋ ਇੰਨੀ ਵਰਾਇਟੀ ਪਈ ਇੱਥੇ, ਛੋਟੇ ਬੜੇ, ਉਸ ਤੋਂ ਛੋਟੇ ਕਟੇ ਕਟਾਏ, ਬਿਲਕੁਲ ਸਲਾਈਸਿਸ ਵਿੱਚ ਕੱਟੇ ਹੋਏ ਮੁਖਤਲਿਫ ਚੀਜ਼ਾਂ ਪਈਆਂ ਨੇ ਇਹਦੇ ਵਿੱਚ, ਮਸ਼ਰੂਮ ਵਿੱਚ ਵੀ। ਇਹ ਲਓ ਜੀ, ਇਹ ਬੱਚਿਆਂ ਦਾ ਫੇਵਰਟ ਸੈਕਸ਼ਨ ਆ ਗਿਆ। ਬਣੇ ਬਣਾਏ ਕਰੈਕਟਰ ਦੇ ਹਿਸਾਬ ਨਾਲ
ਕੇਕ ਪਏ ਨੇ, ਕਿਤੇ ਆਰਡਰ ਕਰਨ ਦੀ ਜ਼ਰੂਰਤ ਨਹੀਂ, ਤੁਸੀਂ ਜਾਓ ਔਰ ਬਸ ਜਾ ਕੇ ਜਿਹੜਾ ਤੁਹਾਨੂੰ ਪਸੰਦ ਹੈ ਇਸ ਤਰ੍ਹਾਂ ਕੇਕ ਲੈ ਕੇ ਆ ਜਾਓ। ਦੇਖੋ ਕਿੰਨੇ ਖੂਬਸੂਰਤ ਕਰੈਕਟਰਸ ਦੇ ਹਿਸਾਬ ਨਾਲ ਫੁੱਟਬਾਲ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਵੇ। ਹੈਪੀ ਬਰਥਡੇ ਇਸ ਤਰ੍ਹਾਂ ਪਾਰਟੀ ਕੇਕ ਔਰ ਇਹ ਜਿਹੜੇ ਇਹ ਪਾਰਟੀ ਦੀ ਜਿਹੜੀ ਹੁੰਦੀਆਂ ਨੇ ਇਹ ਜਿਹੜੀਆਂ ਕੱਪ ਕੇਕ ਇਹ ਵੀ ਮਿਲ ਜਾਂਦੇ ਨੇ, ਸਾਦਾ ਕੇਕ ਵੀ ਮਿਲ ਜਾਂਦਾ ਵੇ। ਕੇਕ ਦਾ ਸੈਕਸ਼ਨ ਚੱਲ ਰਿਹਾ, ਬੜੇ ਅੱਛੇ ਚੱਲ ਰਹੇ ਨੇ ਬਈ, ਮਜ਼ਾ ਆ ਗਿਆ ਦੇਖਣ 'ਚ ਹੀ। ਰਾਫੇ ਸਾਹਿਬ ਕੁਛ ਥੋੜ੍ਹੇ ਨਾਰਾਜ਼ ਲੱਗ ਰਹੇ ਨੇ, ਮੈਂ ਆਵਾਜ਼ ਦੇ ਰਹੀ ਹਾਂ ਪਰ ਰਾਫੇ ਥੋੜ੍ਹਾ ਸਲੋ ਚੱਲ ਰਿਹਾ ਇਸ ਵਕਤ। ਲੋ ਬਈ ਇਹ ਬੱਚਿਆਂ ਦਾ ਸਭ ਤੋਂ ਜ਼ਿਆਦਾ ਬੱਚੇ ਬੜੇ ਸਭ ਦਾ ਫੇਵਰਟ ਕ੍ਰਿਸਪੀ ਡੋਨਟ। ਇਹਨਾਂ ਦੇ ਡੋਨਟ ਬੜੇ ਮਸ਼ਹੂਰ ਨੇ, ਇੰਨੇ ਮਸ਼ਹੂਰ ਨੇ, ਇਹਨਾਂ ਦੀ ਆਪਣੀ ਇੱਕ ਸ਼ਾਪ ਹੈ ਲੇਕਿਨ ਇੰਨੇ ਮਸ਼ਹੂਰ ਨੇ ਇਸ ਉਹਨਾਂ ਨੇ ਇੱਥੇ ਹੀ ਆਪਣੇ ਇੱਕ ਪਲਾਂਟ ਲਾ ਦਿੱਤਾ ਵੇ, ਆਪਣਾ ਫਰੀਜ਼ਰ ਰੱਖ ਦਿੱਤਾ ਵੇ ਤਾਂ ਕਿ ਲੋਕ ਇੱਥੋਂ ਖਰੀਦ ਲੈਣ, ਇਹਨਾਂ ਨੂੰ ਉੱਥੇ ਨਾ ਜਾਣਾ ਪਵੇ ਕਿਉਂਕਿ ਕ੍ਰਿਸਪੀ ਡੋਨਟ ਬਹੁਤ ਮਸ਼ਹੂਰ ਹੈ ਇੱਥੇ। ਲਾਈਨਰ ਆ ਗਏ, ਬਿਲ ਲਾਈਨਰ ਦੇਖ ਲਵੋ ਤੁਸੀਂ, ਸਾਈਜ਼ ਔਰ ਕਲਰ ਮੁਖਤਲਿਫ ਪਏ ਨੇ। ਸਲੋ ਕੁੱਕਰ ਦੇ ਲਾਈਨਰ ਨੇ, ਇਹ ਬੇਕਿੰਗ ਲਾਈਨਰ ਨੇ, ਮੁਖਤਲਿਫ ਕਿਸਮ ਦੇ ਲਾਈਨਰ ਦੀਆਂ ਚੀਜ਼ਾਂ ਪਈਆਂ ਨੇ ਔਰ ਪਲੇਟਾਂ ਤਾਂ ਮੈਨੂੰ ਬੜੀਆਂ ਚੰਗੀਆਂ ਪਈਆਂ ਲੱਗਦੀਆਂ ਨੇ ਪਰ ਭਾਰੀ ਬਹੁਤ ਹੈ, ਮੇਰੇ ਹੱਥੋਂ ਇਹਨਾਂ ਟੁੱਟ ਡਿੱਗ ਜਾਵੇ ਇਸ ਤੋਂ ਮੈਂ ਜ਼ਿਆਦਾ ਚੁੱਕਣ ਦੀ ਕੋਸ਼ਿਸ਼ ਨਹੀਂ ਕਰ ਰਹੀ ਹਾਂ ਪਰ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਨੇ। ਇੱਥੇ ਥੋੜ੍ਹਾ ਮੋਟਾ ਬਰਤਨ, ਵਜ਼ਨੀ ਬਰਤਨ ਇਸਤੇਮਾਲ ਹੁੰਦਾ ਵੇ ਕਿਉਂਕਿ ਠੰਡ ਦੀ ਵਜ੍ਹਾ ਨਾਲ ਇਸ ਤੋਂ ਕਿ ਪਤਲਾ ਬਰਤਨ ਜਲਦੀ ਖਾਣਾ ਠੰਡਾ ਹੋ ਜਾਂਦਾ ਵੇ। ਲੋ ਬਈ ਇਹ ਮੱਗ ਤੇ ਬੜਾ ਹੀ ਚੰਗਾ ਮੈਨੂੰ ਲੱਗਦਾ ਪਿਆ, ਓਏ ਹੋਏ ਹੋਏ ਕਿੰਨਾ ਖੂਬਸੂਰਤ ਮੱਗ ਹੈ। 5 ਪਾਉਂਡ ਦਾ ਜੇ, ਬਸ ਸਿਰਫ ਜ਼ਿਆਦਾ ਕੀਮਤ ਨਹੀਂ ਹੈ ਲੇਕਿਨ ਹੈ ਬੜਾ ਖੂਬਸੂਰਤ। ਇਹ ਬਰਫ਼ ਦੇ ਕਿਊਬਸ ਪਾਰਟੀ ਵਾਸਤੇ, ਪਾਰਟੀ ਕਰੋ ਤੁਸੀਂ, ਗਰਮੀਆਂ ਚੱਲ ਰਹੀਆਂ ਨੇ, ਕੋਈ ਡਰਿੰਕ ਬਣਾਵੋ, ਲੋਕ ਮੁਖਤਲਿਫ ਕਿਸਮ ਦੇ ਡਰਿੰਕ ਬਣਾਉਂਦੇ ਨੇ ਅਤੇ ਇੱਥੋਂ ਬਰਫ਼ ਇਸ ਤਰ੍ਹਾਂ ਲੈ ਜਾਵੋ ਪੈਕਟ ਖੋਲ੍ਹ ਕੇ ਔਰ ਪਾਰਟੀ ਕਰੋ ਬਈ। ਦੁੱਧ ਦਾ ਸੈਕਸ਼ਨ ਆ ਗਿਆ ਵੇ, ਹਰ ਕਿਸਮ ਦਾ ਦੁੱਧ, ਫੁੱਲ ਕਰੀਮ, ਹਾਫ ਕਰੀਮ ਅਤੇ ਉਸ ਤੋਂ ਵੀ ਪਤਲਾ, ਉਸ ਤੋਂ ਵੀ ਪਤਲਾ, ਸਭ ਮੋਟੇ ਤਾਜ਼ੇ ਸਭ ਦੁੱਧ ਇੱਥੋਂ ਦਸਤਿਆਬ ਨੇ। ਫਿਡਲਫੀਆ ਚੀਜ਼ ਦੇਖਦੇ ਹੀ ਯੂਸਫ ਯਾਦ ਆ ਜਾਂਦਾ ਹੈ। ਯੂਸਫ ਦੀ ਫੇਵਰੇਟ ਸੀ, ਜਦੋਂ ਯੂਸਫ ਹੁੰਦਾ ਸੀ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਆਉਂਦੀ ਸੀ ਇਹ। ਚਲੋ ਵੀ ਹੁਣ ਕੋਕ ਖਰੀਦ ਲਈਏ, ਡਾਈਟ ਕੋਕ। ਓ ਹੋ ਬਈ ਰਾਫੇ ਨੇ ਚੁੱਕ ਲਿਆ, ਪੈਪਸੀ ਵਾਲਿਆਂ ਨੇ ਮੈਂਗੋ ਫਲੇਵਰ ਕੱਢ ਦਿੱਤਾ ਔਰ ਰਾਫੇ ਸਕੈਨ ਵੀ ਖੁਦ ਹੀ ਕਰ ਰਹੇ ਨੇ ਉਹਦੀ ਪ੍ਰਾਈਸ ਨੂੰ। ਚਲੋ ਬਈ ਰਾਫੇ ਨੇ ਖਰੀਦ ਲਿਆ, ਘਰ ਜਾ ਕੇ ਅਸੀਂ ਦੇਖਾਂਗੇ ਇਹਦਾ ਟੇਸਟ ਕੀ ਹੈ। ਇਹ ਗਿਫਟ ਕਾਰਡ ਪਏ ਨੇ ਮੁਖਤਲਿਫ, ਟੀਕੇ ਮੈਕਸ ਔਰ बहुत सारे, मार्क्स एंड स्पेंसर, H&M, ਬਰਥਡੇ ਵਗੈਰਾ 'ਤੇ ਜਾਂ ਕੋਈ ਵੀ ਮੌਕਾ ਵੇ ਤੁਸੀਂ ਆਪਣੇ ਕਿਸੇ ਫਰੈਂਡ ਨੂੰ, ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਸਕਦੇ ਹੋ ਤਾਂ ਕਿ ਆਪਣੀ ਮਰਜ਼ੀ ਦੀ ਸ਼ਾਪਿੰਗ ਉੱਥੋਂ ਜਾ ਕੇ ਕਰ ਲਵੇ। ਧਾਗੇ ਦੇਖੋ ਕਿੰਨੇ ਖੂਬਸੂਰਤ ਕਲਰਾਂ ਦੇ ਪਏ ਨੇ ਇੱਥੇ, ਧਾਗੇ ਬਹੁਤ ਹੀ ਪਿਆਰੇ ਲੱਗ ਰਹੇ ਨੇ। ਕੈਂਡੀਜ਼ ਬੱਚਿਆਂ ਦੀਆਂ ਬੜੀਆਂ ਹੀ ਅੱਛੀਆਂ ਬਈ, ਕਾਸ਼ हम भी बच्चे होते सारी खा लेते। ਇਹ ਵੀ ਟੱਬ ਦੇਖੋ, ਬਾਥ ਟੱਬ ਦੇਖੋ, ਬੱਚਿਆਂ ਦੇ ਡਿਸਪੋਜ਼ੇਬਲ ਜਿਹੜੇ ਆਏ ਨੇ ਪਲਾਸਟਿਕ ਦੇ ਬਣੇ ਹੁੰਦੇ ਨੇ, ਲੌਨ ਵਗੈਰਾ 'ਚ ਰੱਖ ਕੇ, ਗਰਮੀਆਂ ਦਾ ਸੀਜ਼ਨ ਹੈ ਲੋਕ ਨਹਾਉਂਦੇ ਨੇ। ਕੋਸਟਾ ਵਾਲਿਆਂ ਨੇ ਵੀ ਆਪਣਾ ਇੱਥੇ ਲਾ ਦਿੱਤਾ ਯੂਨਿਟ ਕਿਉਂਕਿ ਕਾਫੀ ਤਾਂ ਬਹੁਤ ਚੱਲਦੀ ਹੈ ਇੱਥੇ ਕੋਸਟਾ ਕਾਫੀ, ਇਸ ਤੋਂ ਤੁਸੀਂ ਇੱਥੋਂ ਹੀ ਕਾਫੀ ਖਰੀਦੋ ਔਰ ਸ਼ਾਪਿੰਗ ਕਰੋ ਅਤੇ ਕੌਫੀ ਪੀ ਲਵੋ। ਸਾਡੀ ਟਰਾਲੀ ਵੀ ਲਪਾਲਪ ਭਰ ਗਈ ਹੈ ਬਈ, ਹੁਣ ਅਸੀਂ ਵੀ ਨਿਕਲਣ ਦੀਆਂ ਤਿਆਰੀਆਂ ਕਰੀਏ ਇੱਥੋਂ, ਖਾਸਾ ਸਮਾਨ ਅਸੀਂ ਖਰੀਦ ਲਿਆ ਵੇ। ਅਤੇ ਇਹ ਡੋਨੇਟ ਕਰਦੇ ਨੇ ਲੋਕ ਜਿਹੜਾ ਫੂਡ, ਕਿ ਕੋਈ ਆਉਂਦੇ ਜਾਂਦੇ ਸਟੋਰ ਤੋਂ ਜਿਹੜਾ ਖਰੀਦਦੇ ਨੇ ਲੋਕ, ਇੱਕ ਅੱਧ ਚੀਜ਼ ਇੱਥੇ ਰੱਖ ਜਾਂਦੇ ਨੇ ਕਿ ਜਿਹੜੇ ਜ਼ਰੂਰਤਮੰਦ ਅਫਰਾਦ ਨੇ ਉਹ ਇੱਥੋਂ ਆ ਕੇ ਚੁੱਕ ਕੇ ਲੈ ਜਾਣ, ਉਹ ਬਗੈਰ ਕਿਸੇ ਪੇਮੈਂਟ ਦੇ ਇੱਥੋਂ ਆ ਕੇ ਆਪ ਲੈ ਜਾਣ। ਲੇਕਿਨ ਦੇਖ ਲਓ ਕਿੰਨੀਆਂ ਚੀਜ਼ਾਂ ਪਈਆਂ ਨੇ, ਅਗਰ ਕੋਈ ਚੁੱਕਦਾ ਵੀ ਹੈ ਤਾਂ ਆਪਣੀ ਜ਼ਰੂਰਤ ਦੀ ਚੀਜ਼ ਚੁੱਕੇਗਾ। ਇਹ ਡਿਸਪੋਜ਼ੇਬਲ ਰੱਖਿਆ ਉਹਨਾਂ ਨੇ ਕਿ ਜਿਹੜੇ ਤੁਹਾਡੇ ਐਕਸਟਰਾ ਹੈਂਗਰ ਨੇ ਘਰ ਵਿੱਚ ਟੁੱਟੇ ਫੁੱਟੇ ਇੱਥੇ ਸੁੱਟ ਜਾਓ ਤਾਂ ਕਿ ਉਹਨਾਂ ਨੂੰ ਠਿਕਾਣੇ ਲਾਇਆ ਜਾ ਸਕੇ। ਬਾਰਬੀਕਿਊ ਦਾ ਆ ਗਿਆ ਸਮਾਨ, ਇੱਕ ਦਫਾ ਫਿਰ ਨਿਕਲਦੇ ਦਿਖਾ ਦੇਵਾਂ ਤੁਹਾਨੂੰ ਬਾਰਬੀਕਿਊ ਡਿਸ਼ਿਸ। ਅੱਜ ਕੱਲ੍ਹ ਗਰਮੀਆਂ ਨੇ ਔਰ ਬਾਰਬੀਕਿਊ ਖੂਬ ਕਰ ਰਹੇ ਨੇ ਲੋਕ, ਗਾਰਡਨਿੰਗ, ਬਾਰਬੀਕਿਊ, ਸਾਈਕਲਿੰਗ, ਹਰ ਕੰਮ ਅੱਜ ਇਹਦਾ ਇਨ ਨੇ ਬਈ ਗਰਮੀਆਂ ਵਿੱਚ। ਅਤੇ ਚਲੋ ਵੀ ਹੁਣ ਨਿਕਲੀਏ, 1.5-2 ਘੰਟੇ ਲੱਗ ਹੀ ਜਾਂਦੇ ਨੇ ਪੂਰਾ ਸਟੋਰ ਘੁੰਮਦੇ ਹੋਏ। ਅਤੇ ਨਿਕਲਦੇ ਫਿਰ ਇੱਕ ਵਾਰੀ ਫੁੱਲ ਦੇਖ ਲਵਾਂ, ਖੂਬਸੂਰਤ ਫੁੱਲ ਫਿਰ ਨਜ਼ਰ ਆ ਗਏ ਔਰ ਇਹ ਪਲਾਂਟ ਤਾਂ ਮੈਨੂੰ ਬੜਾ ਹੀ ਚੰਗਾ ਲੱਗਿਆ। ਇਹਦੇ ਫੁੱਲ ਇੰਨੇ, ਇਹਦੇ ਮਤਲਬ ਪੱਤੇ ਬੜੇ ਖੂਬਸੂਰਤ ਸ਼ੇਪ ਦੇ ਨੇ। ਅੰਦਰ ਤੋਂ ਸ਼ਾਪਿੰਗ ਕਰਕੇ ਅਸੀਂ ਨਿਕਲ ਆਏ ਹਾਂ, ਪੂਰੇ ਹਫਤੇ ਭਰ ਦਾ ਸਮਾਨ ਜਿਹੜਾ ਵੇ ਖਰੀਦ ਲਿਆ ਗਿਆ ਵੇ। ਅਗਲੇ ਹਫਤੇ ਫਿਰ ਚੱਕਰ ਲੱਗੇਗਾ।
ਲਾਜ਼ਮੀ ਜੀ ਗੱਲ ਹੈ ਕਿ ਜੋ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਫਿਰ ਆ ਜਾਂਦੇ ਨੇ। ਛੁੱਟੀ ਵਾਲਾ ਦਿਨ ਵੀ ਇਸ ਤਰ੍ਹਾਂ ਹੀ ਮਸਰੂਫੀਅਤ ਦਾ ਗੁਜ਼ਰਦਾ ਵੇ ਕਿ ਗਰੋਸਰੀ ਕਰਨੀ ਹੁੰਦੀ ਹੈ, ਏਸ਼ੀਅਨ ਸਟੋਰ ਤੋਂ ਵੀ ਜਾ ਕੇ ਸਮਾਨ ਖਰੀਦਣਾ ਹੁੰਦਾ ਹੈ, ਜਿਹੜੇ ਆਪਣੇ ਦੇਸੀ ਸਟੋਰ ਨੇ ਉੱਥੋਂ ਸਬਜ਼ੀਆਂ ਵਗੈਰਾ ਖਰੀਦਦੇ ਆ, ਅਤੇ ਇੱਥੋਂ ਵੀ ਆ ਕੇ ਜਿਹੜਾ ਇੱਥੇ ਦਾ ਸਮਾਨ ਹੁੰਦਾ ਵੇ ਉਹ ਲੈਣਾ ਹੁੰਦਾ ਵੇ। ਅਤੇ ਖਾਸਾ 1 ਘੰਟਾ ਮੇਰਾ ਖਿਆਲ ਸਾਨੂੰ ਲੱਗ ਗਿਆ। ਜਦੋਂ ਅਸੀਂ ਨਿਕਲੇ ਸਾਂ ਉਦੋਂ ਇੰਨੀ ਜ਼ਿਆਦਾ ਠੰਡਕ ਨਹੀਂ ਸੀ, ਪਰ ਹੁਣ ਬਾਹਰ ਨਿਕਲੇ ਆ ਨਾ ਸ਼ਾਪਿੰਗ ਕਰਕੇ, ਤਾਂ ਹੁਣ ਹਲਕੀ ਠੰਡਕ ਦਾ ਅਹਿਸਾਸ ਹੋ ਰਿਹਾ ਵੇ ਅਤੇ ਸਰਦੀ ਲੱਗਣ ਲੱਗ ਪਈ ਹੈ। ਪਰ ਇਹ ਚੰਗੀ ਗੱਲ ਇਹ ਹੋ ਗਈ ਕਿ ਅਸੀਂ ਘਰ ਤੋਂ ਮੈਂ ਸ਼ਾਲ ਲੈ ਕੇ ਆ ਗਈ ਕਿ ਬਈ ਸਰਦੀ ਨਾ ਲੱਗੇ। ਅਤੇ ਹੁਣ ਅਸੀਂ ਚੱਲਦੇ ਹਾਂ, ਸਾਡੀ ਸ਼ਾਪਿੰਗ ਹੋ ਗਈ ਕੰਪਲੀਟ, ਅਤੇ ਫਿਰ ਮਿਲਦੇ ਹਾਂ ਤੁਹਾਡੇ ਨਾਲ। ਅੱਲਾ ਹਾਫਿਜ਼ ਅਤੇ ਰੱਬ ਰੱਖਾ। ਘਰ ਪਹੁੰਚ ਗਏ ਆ ਅਤੇ ਬਈ ਹੁਣ ਸਾਰਾ ਸਮਾਨ ਜਿਹੜਾ ਲੈ ਕੇ ਆਏ ਆ ਇਹ ਰੱਖਣਾ ਹੈ ਫਰਿੱਜ ਵਿੱਚ। ਇਸ ਦਫਾ ਮੈਂ ਔਰੇਂਜਿਸ ਵੀ ਲੈ ਕੇ ਆਈ ਹਾਂ। ਮੈਂ ਕਿਹਾ ਚਲੋ ਟਰਾਈ ਕਰਨੇ ਆ। ਇੰਨੀ ਕਿਸਮ ਦੇ ਉੱਥੇ ਪਏ ਹੁੰਦੇ ਨੇ ਕਿ ਸਮਝ ਹੀ ਨਹੀਂ ਲੱਗਦੀ ਕਿ ਕਿਹੜਾ ਲਵੋ। ਮੇਰਾ ਅੰਦਾਜ਼ੇ ਦੇ ਨਾਲ ਇੱਕ ਚੁੱਕਿਆ ਵੇ, ਅਤੇ ਆੜੂ, ਸੇਬ, ਖਰਬੂਜ਼ਾ ਅਤੇ ਸ਼ਿਮਲਾ ਮਿਰਚ ਆਈ ਹੈ। ਐਸੀ ਭੁਜੀਆ ਬਣਾਵਾਂਗੇ ਆਲੂ ਦੀ। ਇਹ ਨਾਲ 2 ਪੈਕੇਟ ਆਏ ਨੇ ਬਨਾਨਾ ਬ੍ਰੈਡ, ਕੋਕ ਜਿਹੜੀ ਹੈ ਡਾਈਟ ਕੋਕ। ਇਹ ਵੀ ਇੱਕ ਦਹੀਂ ਲੈ ਕੇ ਆਈ ਹਾਂ ਮੈਂ ਟਰਾਈ ਕਰਨ ਵਾਸਤੇ। ਨਾਲ ਇਹਦੇ ਪਤਾ ਨਹੀਂ ਕੁਛ ਐਸੀ ਕੋਈ ਚੀਜ਼ ਹੈ, ਮੈਂ ਖਾ ਕੇ ਹੁਣ ਦੇਖਾਂਗੀ। ਇਹ ਵਾਲਾ ਮੇਰਾ ਪਲੇਨ ਯੋਗਰਟ ਆਇਆ, ਅਤੇ ਇਹ ਜਿਹੜਾ ਵੀ ਇਹ ਵੀ ਦੁੱਧ ਹੈ, ਅਤੇ ਇਹ ਸੋਡਾ ਵਾਟਰ। ਇਹਨੂੰ ਪੀ ਕੇ ਦੇਖਣਾ ਹੈ। ਇਹਦੇ ਵਿੱਚ ਕਹਿੰਦੇ ਨੇ ਨਿੰਬੂ ਪਾ ਕੇ ਅਤੇ ਤੁਸੀਂ ਥੋੜ੍ਹਾ ਜਿਹਾ ਕਰਕੇ ਪੀਓ ਤਾਂ ਬੜਾ ਮਜ਼ੇ ਦਾ ਲੱਗਦਾ ਸੋਡਾ ਵਾਟਰ। ਅਤੇ ਮੈਂ ਟਰਾਈ ਬੇਸ 'ਤੇ ਲੈ ਕੇ ਆਈ ਹਾਂ ਕਿ ਦੇਖਾਂ ਅਗਰ ਅੱਛਾ ਹੋਏਗਾ ਤਾਂ ਫਿਰ ਇਸ ਕੋਲਡ ਡਰਿੰਕ ਨੂੰ ਖੁਦਾ ਹਾਫਿਜ਼ ਕਹਿ ਦਾਂਗੇ। ਫਿਰ ਅਸੀਂ ਆਇੰਦਾ ਇਹ ਲੈ ਕੇ ਆਇਆ ਕਰਾਂਗੇ। ਮੈਨੂੰ ਸੋਡਾ ਵਾਟਰ ਲੈ ਦੇਵੇ ਰੋਜ਼ ਬਾਲਮਾ ਕਹਿੰਦੀ, ਨੈਲਨ ਦਾ ਕੁਰਤਾ ਲੈ ਦੇਵੇ ਰੋਜ਼ ਬਾਲਮਾ ਕਹਿੰਦੀ, ਮੈਨੂੰ ਸੋਡਾ ਵਾਟਰ ਲੈ ਦੇਵੇ ਰੋਜ਼ ਬਾਲਮਾ ਕਹਿੰਦੀ। ਅਤੇ ਪਾਈਨਐਪਲ ਲੈ ਕੇ ਆਈ ਹਾਂ, ਅਤੇ ਇਹਨੂੰ ਕੱਟ ਕੇ ਖਾਵਾਂਗੇ ਅਤੇ ਮਜ਼ੇ ਕਰਾਂਗੇ। ਮੈਨੂੰ ਪਾਈਨਐਪਲ ਬਹੁਤ ਪਸੰਦ ਹੈ, ਅਤੇ ਇਨਸ਼ਾਅੱਲਾ ਇਹਨੂੰ ਫਿਰ ਕੱਲ੍ਹ ਇਹਦੀ ਗਿੱਚੀ ਤੋੜਾਂਗੇ ਅਤੇ ਖਾਵਾਂਗੇ। ਅੱਲਾ ਹਾਫਿਜ਼ ਅਤੇ ਰੱਬ ਰਾਖਾ।